ਹੁਣ ਆਈਏ ਪਟੀਸ਼ਨ ਵੱਲ। ਜੀ। ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਫਰਾਈਡੇ ਵੀ ਇਹ ਵੀਰਵਾਰ ਨੂੰ ਪਟੀਸ਼ਨ ਸ਼ੁਰੂ ਹੋਈ ਆ। ਮਨੀਸ਼ਾ ਨਾਮ ਦੀ ਕੋਈ ਬੀਬੀ ਆ, ਮਨੀਸ਼ਾ ਕੌਸ਼ਲ ਕਰਕੇ, ਹਿੰਦੂ ਬੇਬੀ, ਹੂੰ। ਆਸਟ੍ਰੇਲੀਆ ਤੋਂ ਸ਼ੁਰੂ ਕੀਤੀ ਗਈ। ਧੜਾ ਧੜ ਜਿਹੜੇ ਆਪਣੇ ਜਿਹੜੇ ਪੰਜਾਬੀ ਹੈਗੇ ਆ ਨਾ, ਐਨ ਜਿੱਦਾਂ ਵੀ ਧੱਕਾ ਹੀ ਦੇ ਦਿਓ, ਵੀ ਖਿੱਚ ਦਿਓ ਜੀ, ਸਾਈਨ ਕਰ ਦਿਓ। ਨਾ ਕਿਸੇ ਨੇ ਪਟੀਸ਼ਨ ਪੜ੍ਹੀ ਨਾ ਵਾਸਤਾ। ਸੋ ਥਰਸਡੇ ਨੂੰ ਉਹਨੇ ਸ਼ੁਰੂ ਕੀਤੀ ਆ ਤੇ ਫਰਾਈਡੇ ਸਵੇਰੇ ਮੈਂ ਨਿਊਜ਼ ਦੇਖੀ ਤੇ ਟਾਈਮਜ਼ ਆਫ ਇੰਡੀਆ ਨੇ ਵੱਡਾ ਆਰਟੀਕਲ ਲਿਖਿਆ ਉਸ ਪਟੀਸ਼ਨ ਦੇ ਹੱਕ 'ਚ ਵੀ ਜੀ ਜਿਹੜੇ ਅਮਰੀਕਾ ਵਾਸਤੇ ਸਿੱਖ ਡਰਾਈਵਰ ਆ ਉਹ ਬਹੁਤ ਅਪਸੈਟ ਹੈਗੇ ਆ ਸਰਕਾਰ ਤੋਂ ਵੀ ਇੰਨੀ ਸਖਤ ਸਜ਼ਾ ਜਿਹੜੀ ਆ ਇਸ ਡਰਾਈਵਰ ਨੂੰ ਹੋਣੀ ਆ। ਸੋ ਤੁਸੀਂ ਦੇਖੋ ਵੀ ਅੱਜ ਤੱਕ ਹਿੰਦੁਸਤਾਨ ਦਾ ਕੋਈ ਵੀ ਮੀਡੀਆ ਜਿਹੜਾ ਆ ਉਹ ਕਦੋਂ ਸਿੱਖਾਂ ਦੇ ਪ੍ਰਤੀ ਜਿਹੜਾ ਆ ਆਪਣਾ ਜਿਹੜਾ ਦਰਦ ਮਹਿਸੂਸ ਕਰਨ ਲੱਗ ਪਿਆ, ਦੇਖਿਆ ਕਦੇ? ਜੀ। 8 ਵਜੇ ਮੈਂ ਖਬਰ ਪੜ੍ਹੀ ਆ ਤੇ 9 ਵਜੇ ਅਸੀਂ ਸ਼ੋਅ ਕੀਤਾ ਵੀ ਭਾਈ ਇਹ ਟ੍ਰੈਪ ਹੈਗਾ ਆ ਇੰਡੀਅਨ ਏਜੰਸੀਜ਼ ਦਾ। ਇਸ ਪਟੀਸ਼ਨ ਨੂੰ ਤੁਹਾਡੇ ਅਗੇਂਸਟ ਹੀ ਯੂਜ਼ ਕੀਤਾ ਜਾਣਾ ਆ। ਸਾਨੂੰ ਵੀ ਟਰੋਲ ਕੀਤਾ ਗਿਆ ਬਾਅਦ ਦੇ ਵਿੱਚ, ਬਹੁਤ ਸਾਰਿਆਂ ਨੇ ਵੀਡੀਓ ਬਣਾ ਕੇ, ਦੇਖੋ ਜੀ ਜੇ ਕਿਸੇ ਹਿੰਦੂ ਬੀਬੀ ਨੇ ਸ਼ੁਰੂ ਕਰ ਲਈ ਤਾਂ ਕੀ ਹੋਇਆ, ਹੁਣ ਦੇਖ ਲਓ ਤੁਹਾਡਾ ਰਿਜ਼ਲਟ ਕੀ ਹੋਇਆ। 2.5 ਮਿਲੀਅਨ 2.7 ਮਿਲੀਅਨ ਲੋਕਾਂ ਨੇ ਉਹ ਪਟੀਸ਼ਨ ਦੇ ਸਾਈਨ ਕਰਤਾ। ਪਹਿਲੀ ਗੱਲ ਤਾਂ ਉਹ ਪਟੀਸ਼ਨ ਗਲਤ ਸੀ। ਜਦੋਂ ਵੀ ਤੁਸੀਂ ਕੋਈ ਪਟੀਸ਼ਨ, ਪਹਿਲੀ ਗੱਲ ਤਾਂ ਇਹ ਆ ਵੀ ਹਰਜਿੰਦਰ ਸਿੰਘ ਦਾ ਕੇਸ ਹੀ ਨਹੀਂ ਹਜੇ ਸ਼ੁਰੂ ਹੋਇਆ, ਪਤਾ ਨਹੀਂ ਕਿੰਨੇ ਸਾਲ ਲੱਗਣੇ ਆ। ਸਾਡੇ ਲਾਗੇ ਮਰਸਡ ਦੇ ਵਿੱਚ ਆਪਣੇ 4 ਪੰਜਾਬੀ ਜਿਹੜੇ ਪਰਿਵਾਰਕ ਮੈਂਬਰ ਸੀ ਉਹਨਾਂ ਦਾ ਕਤਲ ਕੀਤਾ ਗਿਆ ਸੀ ਹੋਜ਼ੇ ਸਲਗਾਡੋ ਵੱਲੋਂ। ਹਾਂਜੀ। ਉਹ ਅੱਜ ਤੱਕ ਨਹੀਂ ਕੇਸ ਚੱਲਿਆ, ਹਜੇ 3 ਸਾਲ ਹੋ ਗਏ ਆ। ਘਰੋਂ ਜਿਹੜੇ ਆਫਿਸ ਤੋਂ ਚੱਕ ਕੇ ਜਾ ਕੇ ਮਾਰ ਕੇ ਸਿੱਟਦੇ ਸੀ ਉਹਨੂੰ। ਸੋ ਇਹ ਕੇਸ ਹਜੇ ਚੱਲਿਆ ਨਹੀਂ। ਇੰਡੀਆ ਦੇ ਮੀਡੀਆ ਨੇ ਫਲਾ ਕੇ ਵੀ 45 ਸਾਲਾਂ ਦੀ ਸਜ਼ਾ ਹੋ ਗਈ ਜੀ, ਉਹਦੀ ਸਜ਼ਾ ਮਾਫ ਕਰਾਓ, ਪਟੀਸ਼ਨ ਸਾਈਨ ਕਰੋ। ਟਰੱਕਾਂ ਵਾਲੇ ਧੜਾ ਧੜ ਜੀ ਪਟੀਸ਼ਨ ਸਾਈਨ ਕਰੋ। ਜੇ ਕੋਈ ਮਾੜਾ ਮੋਟਾ ਬੋਲਦਾ ਵੀ ਸੀ ਵੀ ਭਾਈ ਤੁਸੀਂ ਦੇਖੋ, ਤੇ ਉਹਨੂੰ ਗਾਲਾਂ ਕੱਢਣ ਲੱਗ ਪੈਂਦੇ ਸੀ। ਹੁਣ ਤੁਸੀਂ ਦੇਖੋ ਵੀ ਪਹਿਲੀ ਗੱਲ ਤਾਂ ਉਹ ਜਿਹੜੀ ਪਟੀਸ਼ਨ ਆ, ਮਨੀਸ਼ਾ ਕੌਸ਼ਲ ਕੌਣ ਆ, ਉਹ ਕਿਸੇ ਨੂੰ ਪਤਾ ਹੀ ਨਹੀਂ, ਅੱਜ ਤਾਈਂ ਨਹੀਂ ਬਾਹਰ ਆਈ ਵੀ ਕੌਣ ਆ। ਦੂਜੇ ਨੰਬਰ ਤੇ ਲਿਖਤਾ ਥੱਲੇ ਪੰਜਾਬੀ ਯੂਥ। ਸੋ ਪਟੀਸ਼ਨ ਕਿਸੇ ਨੇ ਪੜ੍ਹੀ ਨਹੀਂ। ਜਦੋਂ ਪੜ੍ਹੀ ਤੇ ਉਹ ਪਤਾ ਚੱਲਿਆ ਵੀ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਐਡਰੈਸ ਆ। ਜਦੋਂ ਲੋਕਾਂ ਨੇ ਰੌਲਾ ਪਾਇਆ ਵੀ ਇਹ ਕੀ ਪਟੀਸ਼ਨ ਹੋਈ, ਫੇਰ ਜੀ ਉਹਨੇ ਜਿਹੜੇ ਗਵਰਨਰ ਆ ਰੌਨ ਡਿਸੈਂਟਸ ਫਲੋਰੀਡਾ ਦੇ, ਉਹਨਾਂ ਨੂੰ ਜਿਹੜੀ ਐਡਰੈਸ ਕਰ ਦਿੱਤੀ। ਉਹ ਇੰਨੀ ਕੰਟਰਾਡਿਕਟਰੀ ਪਟੀਸ਼ਨ ਆ। ਇੱਕ ਜਗ੍ਹਾ ਲਿਖਿਆ ਵੀ ਜਿਹੜੀ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ, ਦੂਜੀ ਜਗ੍ਹਾ ਜਿਹੜੀ ਲਿਖਿਆ ਵੀ ਉਹ ਸਜ਼ਾ ਮਾਫ ਹੋਣੀ ਚਾਹੀਦੀ ਆ। ਪਹਿਲੀ ਗੱਲ ਤਾਂ ਜਿਹੜੀਆਂ ਇਦਾਂ ਦੀਆਂ ਪਟੀਸ਼ਨਸ ਹੁੰਦੀਆਂ ਆ ਉਹ ਵਕੀਲਾਂ ਨੂੰ ਲੈ ਕੇ ਤਿਆਰ ਕੀਤੀਆਂ ਜਾਂਦੀਆਂ ਆ ਤਾਂ ਕਿ ਕਿਹੜੇ ਪੁਆਇੰਟ ਦੇ ਉੱਤੇ ਤੁਹਾਨੂੰ ਸਿੰਪਥੀ ਮਿਲੇ। ਹੁਣ ਕੀ ਹੋਇਆ, ਜੋ ਇੰਡੀਆ ਦੀ ਸਰਕਾਰ ਚਾਹੁੰਦੀ ਸੀ ਉਹ ਇੰਨੇ ਲੋਕਾਂ ਨੇ ਸਾਈਨ ਕੀਤੇ ਉਸ ਪਟੀਸ਼ਨ ਨੂੰ ਲੈ ਕੇ। ਹੁਣ ਜਿਹੜੇ ਗੋਰੇ ਆ, ਬਹੁਤ ਸਾਰੇ ਜਿਹੜੇ ਰਾਈਟ ਵਿੰਗ ਸੋਸ਼ਲ ਮੀਡੀਆ ਵਾਲੇ ਹੈਗੇ ਆ, ਉਹਨਾਂ ਨੇ ਦੇਖੋ ਕਹਿੰਦੇ ਵੀ ਪਹਿਲੀ ਗੱਲ ਤਾਂ 3 ਬੰਦੇ ਮਾਰੇ ਆ, ਉੱਤੋਂ ਹੁਣ ਇਹ ਪਟੀਸ਼ਨ ਜਿਹੜੀ ਆ ਸਾਈਨ ਕਰ ਰਿਹਾ। ਤੇ ਇਹ ਪਟੀਸ਼ਨ ਦੇ ਸਾਈਨ ਕਰਨ ਵਾਲਿਆਂ 'ਚ ਨਾਂ ਦੇਖੋ ਵੀ ਕਿਸੇ ਗੋਰੇ ਕਾਲੇ ਦਾ ਹੈ, ਸਾਰੇ ਉਹ ਇੰਡੀਅਨਸ ਦੇ ਨਾਮ ਹੈਗੇ ਆ। ਸੋ ਉਹਨਾਂ ਨੂੰ ਲੈ ਕੇ ਇੰਨਾ ਜ਼ਿਆਦਾ ਜਿਹੜਾ ਹੁਣ ਵੱਖ-ਵੱਖ ਪਟੀਸ਼ਨ ਸ਼ੁਰੂ ਹੋ ਗਈਆਂ। ਇੱਕ ਤਾਂ ਪਟੀਸ਼ਨ ਇਹ ਵੀ ਸ਼ੁਰੂ ਹੋ ਗਈ ਆ ਉਸੇ ਹੀ ਜਿਹੜਾ change.org ਦੇ ਉੱਤੇ ਵੀ ਭਈ ਜਿਹੜੇ ਲੋਕ ਸਾਈਨ ਕਰ ਰਹੇ ਇਹਨਾਂ ਨੂੰ ਵੀ ਡਿਪੋਰਟ ਕਰੋ। ਹੁਣ ਹਜ਼ਾਰਾਂ ਦੇ ਹਿਸਾਬ ਨਾਲ ਤੁਸੀਂ ਡੋਨੇਸ਼ਨਾਂ ਦੇਤੀਆਂ, ਫਿਰ ਹੁਣ ਸਾਡੇ ਰੇਡੀਓ ਤੇ ਕਾਲਾਂ ਆਈ ਜਾਂਦੀਆਂ, ਭਾਜੀ ਇਹ ਤਾਂ ਮੰਥਲੀ ਕੱਟ ਹੋਣੇ ਆ। ਤੇ ਪਹਿਲਾਂ ਤੁਸੀਂ ਸਾਨੂੰ ਪੁੱਛਿਆ ਸੀ, ਅਸੀਂ ਰੇਡੀਓ ਤੇ ਅਨਾਉਂਸ ਵੀ ਕੀਤਾ ਵੀ ਨਾ ਕਰੋ। ਹੁਣ ਤਾਂ ਪਰਿਵਾਰਕ ਮੈਂਬਰ ਵੀ ਬਾਹਰ ਆ ਗਏ ਆ, ਹਰਜਿੰਦਰ ਸਿੰਘ ਦੇ ਦੋਸਤ ਵੀ ਬਾਹਰ ਆ ਗਏ ਆ। ਉਹਨਾਂ ਨੇ ਵੀ ਕਿਹਾ ਵੀ ਨਾ ਤਾਂ ਅਸੀਂ ਕਿਸੇ ਪਟੀਸ਼ਨ ਨੂੰ ਸਾਈਨ ਕਰਨ ਨੂੰ ਕਿਹਾ, ਨਾ ਹੀ ਕਿਸੇ ਨੂੰ ਗੋ ਫੰਡਮੀ ਸੈਟਅਪ ਕਰਨ ਲਈ ਕਿਹਾ ਹੈਗਾ। ਜਦੋਂ ਤੁਹਾਨੂੰ ਅਸੀਂ ਦੱਸਦੇ ਆ ਫਿਰ ਉਲਟ ਜਿਹੜੇ ਆ ਤੁਸੀਂ ਜਾ ਕੇ ਬੋਲਦੇ ਹੈਗੇ ਆ। ਸੋ ਇਹਦਾ ਜਿਹੜਾ ਡੈਮੇਜ ਇੰਨਾ ਜ਼ਿਆਦਾ ਹੋਇਆ ਆ, ਉਹ ਹੁਣ ਜਿਹੜੇ ਫੌਕਸ ਚੈਨਲ ਆ ਗਏ ਆ, ਰਾਈਟ ਵਿੰਗ ਚੈਨਲਸ ਆ, ਉਹਨਾਂ ਨੇ ਮੇਨ ਨਿਊਜ਼ ਬਣਾਤੀ ਵੀ ਆਹ ਦੇਖੋ ਜੀ ਹਜੇ ਉਹ ਬੰਦਿਆਂ ਦਾ ਫਿਊਨਰਲ ਨਹੀਂ ਹੋਇਆ ਤੇ ਪਟੀਸ਼ਨ ਇਹਨਾਂ ਨੇ ਪਹਿਲਾਂ ਹੀ ਸਾਈਨ ਕਰਤੀ ਆ। ਉਹਦਾ ਇੰਨਾ ਜ਼ਿਆਦਾ ਜਿਹੜਾ ਨੈਗੇਟਿਵ ਅਸਰ ਹੋਇਆ ਹੈਗਾ। ਫਿਰ ਪ੍ਰਵੀਨ ਜੀ ਕੀ ਆ ਵੀ ਵੀਡੀਓ ਬਣਾ ਚਾੜ ਰਿਹਾ ਵੀ ਦੇਖੋ ਜੀ ਜਿਹੜੇ ਕਾਰ ਦੇ ਵਿੱਚ 3 ਜਣੇ ਮਾਰੇ ਗਏ ਆ ਉਹਨਾਂ ਦੇ ਵਿੱਚੋਂ ਸ਼ਰਾਬ ਨਿਕਲੀ ਆ। ਕਿੱਡੀ ਮਾੜੀ ਗੱਲ। ਇਹ ਪੰਜਾਬੀਆਂ ਦੇ ਮਾਈਂਡਸੈਟ 'ਚ ਕਿੱਥੋਂ ਗੱਲ ਆ ਗਈ? ਚਾਹੇ ਸ਼ਰਾਬ ਉਹਨਾਂ ਦੀ ਬੋਤਲ ਨਿਕਲੀ ਵੀ ਹੋਵੇ, ਠੀਕ ਹੈ ਕਿ ਨਹੀਂ? ਫੇਰ ਤੁਸੀਂ ਕਹਿ ਰਹੇ ਹੈਗੇ ਆ ਵੀ ਜੀ ਇੱਕ ਵੀਡੀਓ ਮੈਂ ਦੇਖ ਰਿਹਾ ਵੀ ਬਾਈਕਾਟ ਟਰੱਕਿੰਗ, ਵੀ ਬਾਈਕਾਟ ਕਰੋ ਇਹਨਾਂ ਸਟੇਟਾਂ। ਤੁਸੀਂ ਅਮਰੀਕਨ ਇਕਨੋਮੀ ਨੂੰ ਹਿੱਟ ਕਰਨਾ ਚਾਹੁੰਦੇ ਆ? ਪਿਛਲੇ ਦਿਨਾਂ ਤੋਂ ਕਿੰਨੀਆਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ ਕਿ 55 ਮਿਲੀਅਨ ਜਿਹੜੇ ਵੀਜ਼ਾ ਹੋਲਡਰਸ ਆ, ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕਰਾਂਗੇ, ਇਹਨਾਂ ਦੀ ਵੈਟਿੰਗ ਕਰਾਂਗੇ ਦੁਬਾਰਾ ਕੀ, ਜਦ ਤੱਕ ਤੁਹਾਡੇ ਕੋਲ ਗ੍ਰੀਨ ਕਾਰਡ ਨਹੀਂ ਹੈਗਾ। ਤੁਹਾਡੀਆਂ ਇਹ ਵੀਡੀਓਜ਼ AI ਤੇ ਪਾਓ, ਝੱਟ ਉਹ ਇੰਗਲਿਸ਼ ਟ੍ਰਾਂਸਲੇਸ਼ਨ ਹੋ ਜਾਂਦੀ ਆ। ਉਹਨਾਂ ਨੂੰ ਹੀ ਪਤਾ ਲੱਗ ਰਿਹਾ ਕੀ ਹੋ ਰਿਹਾ ਹੈਗਾ। ਕਿੰਨੀਆਂ ਜਿਹੜੀਆਂ ਆ ਤੁਸੀਂ ਬਿਨਾਂ ਸੋਚੇ ਸਮਝੇ ਤੋਂ ਸਟੇਟਮੈਂਟਾਂ ਜਾਰੀ ਕਰ ਰਹੇ ਹੈਗੀਆਂ, ਜਿਹੜੀਆਂ ਸਾਰੀਆਂ ਟਰੱਕਿੰਗ ਇੰਡਸਟਰੀ ਦੇ ਉਲਟ ਤਾਂ ਜਾਣੀਆਂ, ਬਾਕੀ ਸਿੱਖ ਕਮਿਊਨਿਟੀ ਦੇ ਉਲਟ ਵੀ ਜਾ ਰਹੀਆਂ ਹੈਗੀਆਂ।
ਦੇਖੋ ਜੀ, ਜਿਹੜਾ ਪਿਛਲੇ 5-6 ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਜੋ ਅਸੀਂ ਝੱਲ ਖਿਲਾ ਰਿਹਾ, ਉਹ ਸਾਰਾ ਕੁਝ ਨੈਗੇਟਿਵ ਹੀ ਗਿਆ ਹਰਜਿੰਦਰ ਸਿੰਘ ਦੇ, ਜੇ ਅਸੀਂ ਉਹਦੇ ਸੱਚੇ ਹਮਦਰਦ ਹਾਂ। ਜੇ ਅਸੀਂ ਹੁਣ, ਮੈਂ ਇੱਕ ਪੇਜ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਜੀ ਲਿਖੋ ਵਾਹਿਗੁਰੂ ਜੀ ਹਰਜਿੰਦਰ ਸਿੰਘ ਨੂੰ ਜਿਹੜੀ ਉਹ ਸਜ਼ਾ ਘੱਟ ਹੋਵੇ। ਹੁਣ ਇਸ ਤਰ੍ਹਾਂ ਦੇ ਮੌਕਾ ਪ੍ਰਸਤ ਬੰਦੇ ਬਹੁਤ ਆ ਸੋਸ਼ਲ ਮੀਡੀਆ ਤੇ। ਹੁਣ ਆਪਣੇ ਉੱਥੇ ਹਜ਼ਾਰਾਂ ਕਮੈਂਟ ਕਰਤਾ ਵਾਹਿਗੁਰੂ ਜੀ ਲਿਖ ਕੇ, ਉਹ ਪੇਜ ਵਾਲਾ ਕੋਈ ਨਾ ਪਤਾ ਨਹੀਂ ਕੀ ਉਹਦਾ ਨਾਮ ਹੈ, ਨਾਂ ਤਾਂ ਮੈਨੂੰ ਵਿਸਰ ਗਿਆ। ਉਹ ਪੇਜ ਵਾਲਾ ਕੀ ਆ, ਉਹਨੇ ਘੱਟੋ ਘੱਟ ਬਾਹਲਾ ਨਹੀਂ ਇੱਥੇ $500-600 ਫੇਸਬੁੱਕ ਤੇ ਬਣਾ ਲਿਆ ਹੋਣਾ। ਨਾ ਉਹਨੂੰ ਹਰਜਿੰਦਰ ਸਿੰਘ ਦੀ ਬੈਕਗਰਾਊਂਡ ਦਾ ਪਤਾ, ਨਾ ਉਹਨੂੰ ਲੀਗਲੀ ਪਤਾ ਕੀ ਹੋ ਸਕਦਾ। ਕੋਈ ਸ਼ਰਾਬ ਦੀ ਫੋਟੋ ਵਾਲਾ ਜਿਹੜਾ ਉਹ ਚੱਕ ਕੇ 4 ਅੱਖਰ ਲਿਖ ਕੇ ਤੇ ਉਦੋਂ ਬਾਅਦ ਜਿਹੜਾ ਉਹ ਪਾ ਦਿੰਦਾ ਪੋਸਟ, ਆਪਣੇ ਵਰਗੇ ਉੱਥੇ ਕਮੈਂਟ ਕਰੀ ਜਾਂਦੇ ਆ। ਫੇਸਬੁੱਕ ਸਣੇ ਸੋਸ਼ਲ ਮੀਡੀਆ ਦਾ ਇੱਕ ਨਵਾਂ ਐਲਗੋਰਿਦਮ ਆ। ਤੁਸੀਂ ਜੇ ਕਿਸੇ ਵੀ ਜਾ ਕੇ ਪੋਸਟ ਦੇ ਉੱਤੇ ਕਮੈਂਟ ਕਰਦੇ ਹੋ ਤਾਂ ਜਿਹੜਾ ਸੰਬੰਧਿਤ ਪੇਜ ਆ ਉਹਨੂੰ ਰਕਮ ਮਿਲਦੀ ਆ ਕਿ ਕਿੰਨੀ ਵਾਇਰਲ ਹੋ ਗਈ, ਕਿੰਨੀ ਹੋ ਗਈ। ਸਾਨੂੰ ਇੱਥੇ ਆਥਣ ਨੂੰ ਘੱਟੋ ਘੱਟ ਸੈਂਕੜੇ ਪੋਸਟਾਂ ਆਉਂਦੀਆਂ ਵੀ ਤੁਸੀਂ ਆਪਦੇ ਫੇਸਬੁੱਕ ਤੇ ਪਾ ਦਿਓ ਜੀ, ਤੁਸੀਂ ਆਪਦੀ ਟਿਕਟੌਕ ਤੇ ਪਾ ਦਿਓ, ਤੁਸੀਂ ਆਪਦੇ ਇੰਸਟਾ ਉਹਦੇ ਤੇ ਪਾ ਦਿਓ, ਸੋਸ਼ਲ ਮੀਡੀਆ ਹੈਂਡਲ ਦੇ ਉੱਤੇ। ਪਰ ਅਸੀਂ ਨਹੀਂ ਪਾਉਂਦੇ। ਅਸੀਂ ਸਿਰਫ ਉਹ ਚੀਜ਼ ਪਾਉਣੇ ਆ ਜਿਹੜੀ ਅਥੈਂਟਿਕ ਆ, ਤੇ ਜਾਂ ਅਸੀਂ ਪੰਜਾਬੀ ਰੇਡੀਓ USA ਦੀ ਜਿਹੜੀ ਆਪਦੀ ਪ੍ਰੋਡਕਸ਼ਨ ਆ, ਪੰਜਾਬੀ TV USA ਦੇ ਉੱਤੇ ਵੀ, ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਚੈਨਲ ਦੇ ਉੱਤੇ ਵੀ, ਟਿਕਟੌਕ ਤੇ ਇੰਸਟਾ ਦੇ ਉੱਤੇ। ਆ ਤੁਸੀਂ ਦੇਖੋ ਪੇਜਾਂ ਵਾਲੇ ਉਹਨਾਂ ਨੇ ਕਿੰਨੇ ਕਿੰਨੇ ਪੈਸੇ ਕਮਾ ਲਏ ਆ ਸਿਰਫ ਸਾਡੇ ਜਜ਼ਬਾਤੀ ਹੋਣ ਕਰਕੇ। ਹੁਣ ਲਿਖੋ ਵਾਹਿਗੁਰੂ ਜੀ, ਆਪਾਂ ਤਾਂ ਉਦੋਂ ਦੀ ਅਰਦਾਸਾਂ ਕਰ ਰਹੇ ਹਾਂ। ਹੁਣ ਉਹਨੇ ਕੀ ਕਰਤਾ, ਹਰਜਿੰਦਰ ਸਿੰਘ ਦੀ ਫੋਟੋ ਪਾਈ। ਫੋਟੋ ਵੀ ਹੁਣ ਜੇ ਉਹ ਬੰਦਾ ਸਿੱਖੀ ਸਿਧਾਂਤ ਨੂੰ ਮੰਨਦਾ ਹੁੰਦਾ ਤੇ ਉਹ ਵੇਟ ਕਰਦਾ ਵੀ ਚਲੋ ਕੋਈ ਉਹਦੀ ਸਾਫ ਸੂਰਤ ਦੀ ਫੋਟੋ ਆ ਜਾਂਦੀ, ਸਿਰ ਤੇ ਦਸਤਾਰ ਹੋਵੇ ਜਾਂ ਸਿਰ ਢੱਕਿਆ ਹੋਵੇ। ਫੋਟੋ ਵੀ ਉਹਨੇ ਉਹ ਪਾਈ ਜਿਹੜੀ ਉਹ ਕਚਹਿਰੀ ਦੇ ਵਿੱਚ, ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਜਦੋਂ ਉਹਨੂੰ ਅਰੈਸਟ ਕੀਤਾ ਗਿਆ। ਉੱਥੇ ਥੱਲੇ ਧੜੇ ਧੜੱਲੇ ਦੇ ਨਾਲ ਹਜ਼ਾਰਾਂ ਜਿਹੜੇ ਬੰਦੇ ਨੇ ਆਪਣੇ ਉਹ ਲਾਈਕ ਕਰੀ ਜਾਂਦੇ ਆ, ਸ਼ੇਅਰ ਕਰੀ ਜਾਂਦੇ ਆ, ਕਮੈਂਟ ਕਰੀ ਜਾਂਦੇ ਆ। ਭਾਈ ਉਹਨੇ ਪੇਜ ਵਾਲੇ ਨੇ ਪੈਸੇ ਬਣਾ ਕੇ, ਉਹਨੂੰ ਨਾ ਤਾਂ ਹਰਜਿੰਦਰ ਸਿੰਘ ਨਾਲ ਕੋਈ ਲੈਣਾ ਦੇਣਾ, ਨਾ ਉਹਦੇ ਕੇਸ ਨਾਲ, ਨਾ ਉਹਨੂੰ ਕੋਈ ਲੀਗਲ ਜਾਣਕਾਰੀ ਹੈ, ਨਾ ਉਹਨੂੰ ਕੋਈ ਪਤਾ ਇਸ ਮਾਮਲੇ ਦੀ ਬੈਕਗਰਾਊਂਡ ਤਫਤੀਸ਼ ਬਾਰੇ ਉਹਨੂੰ ਨਹੀਂ ਪਤਾ, ਤਹਿਕੀਕਾਤ ਬਾਰੇ ਉਹਨੂੰ ਨਹੀਂ ਪਤਾ। ਕਾਲ ਨਾ ਕਰਿਆ ਕਰੋ। ਕਈ ਵਾਰੀ ਸਾਡੀ ਕੀਤੀ ਜਜ਼ਬਾਤੀ ਤੌਰ ਤੇ ਕਾਲ ਜਿਹੜੀ ਆ ਨਾ ਉਹ ਨੈਗੇਟਿਵ ਜਾਂਦੀ ਹੈ, ਜਿਵੇਂ ਰਾਈਟ ਵਿੰਗ ਦੇ ਪੇਜਾਂ ਦਾ। ਇਸ ਟਾਈਮ ਉਹ ਬੰਦਿਆਂ ਨੂੰ ਪੂਰਾ ਜਿਹੜਾ ਉਹ ਕੀਤਾ ਹੋਇਆ ਕਿ ਕੰਪੇਨ ਕਰ ਰਿਹਾ ਉਹ ਟਵਿੱਟਰ ਦੇ ਉੱਤੇ। ਜਾ ਕੇ ਤੁਸੀਂ ਸਰਚ ਕਰ ਲਓ, ਕੋਈ ਵੀ ਗੱਲ ਇਹਨਾਂ ਚੋਂ ਲੁਕੀ ਨਹੀਂ ਜਾਂ ਮਨ ਘੜਤ ਨਹੀਂ ਗੀ। ਟਵਿੱਟਰ ਦੇ ਉੱਤੇ ਪੂਰੀ ਉਹ ਕੰਪੇਨ ਕਰ ਰਿਹਾ ਇਸ ਟਾਈਮ ਕਿ ਇਹਨਾਂ ਲੋਕਾਂ ਨੇ 2.7 ਮਿਲੀਅਨ ਜਿਹੜੇ ਦਸਤਖਤ ਪਟੀਸ਼ਨ ਕਰਵਾਈ ਆ, ਇਹ ਕਿਉਂ ਕਰਾਈ ਆ, ਕਿਉਂ ਪਹਿਲਾਂ ਇਸ ਸਿੱਟੇ ਤੇ ਪਹੁੰਚ ਗਏ। ਸੋ ਪਟੀਸ਼ਨ ਵੀ ਨੈਗੇਟਿਵ ਭੁਗਤ ਰਹੀ ਹੈ ਇੱਕ ਤਰੀਕੇ ਦੇ ਨਾਲ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ। ਬਿਲਕੁਲ, ਉਹ ਤਿਆਰੀ ਉਹਨਾਂ ਨੂੰ ਕੀਤੀ ਗਈ ਸੀ, ਉਹਨਾਂ ਬੰਦਿਆਂ ਨੂੰ ਤਿਆਰ ਕੀਤੀ ਗਈ ਸੀ ਜਿਨ੍ਹਾਂ ਨੂੰ ਪਤਾ ਆ ਵੀ ਇੰਡੀਆ ਦੇ ਵਿੱਚ ਜਿਸ ਟਾਈਮ ਦੇ ਉੱਤੇ ਘਰਾਂ ਚੋਂ ਲੋਕਾਂ ਨੂੰ, ਸਿੱਖਾਂ ਨੂੰ ਕੱਢ ਕੇ ਮਾਰਿਆ ਜਾ ਰਿਹਾ ਸੀ। ਕਿਹੜੇ ਮੁਲਕਾਂ ਨੇ ਤੁਹਾਡਾ ਸਾਥ ਦਿੱਤਾ? ਅਮਰੀਕਾ ਨੇ, ਕੈਨੇਡਾ ਨੇ, UK ਨੇ, ਆਸਟ੍ਰੇਲੀਆ ਨੇ, ਨਿਊਜ਼ੀਲੈਂਡ ਨੇ। ਤੁਸੀਂ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਲਏ ਹੈਗੇ ਆ, ਉਹਨਾਂ ਨੇ ਉਸ ਬੇਸ ਤੇ ਦਿੱਤਾ ਹੈਗਾ। ਉਸ ਆਧਾਰ ਤੇ ਮਿਲਿਆ। ਤੁਸੀਂ ਹੁਣ ਜਦੋਂ ਇਦਾਂ ਦੀਆਂ ਸਟੇਟਮੈਂਟਸ ਜਾਰੀ ਕਰਦੇ ਆ, ਇਦਾਂ ਦੀਆਂ ਪਟੀਸ਼ਨ ਜਾਰੀ ਕਰਦੇ ਆ ਜਿਹਦਾ ਕੋਈ ਸਿਰ ਪੈਰ ਨਹੀਂ ਹੈਗਾ, ਤੇ ਹੁਣ ਉਹੀ ਪਟੀਸ਼ਨ ਇੰਡੀਆ ਦੀਆਂ ਏਜੰਸੀਜ਼ ਵੱਲੋਂ ਸਟਾਰਟ ਕਰਕੇ ਉਹਨੂੰ ਜਿਹੜਾ ਟਵਿਸਟ ਕਰ ਦਿੱਤਾ ਗਿਆ ਵੀ ਇਹ ਤਾਂ ਖਾਲਿਸਤਾਨੀ ਟਰੱਕਰ ਆ ਜਿਹਦੀ ਸਪੋਰਟ ਕਰ ਰਿਹਾ। ਉਹਦਾ ਮੈਂ ਉਦਾਹਰਨ ਦਿੰਦਾ, ਸਰਚ ਕਰ ਲਿਓ, ਕਰਕ ਲੂਬੀਮੋਵ, KIRKLUBIMOV। ਉਹ ਕਹਿੰਦਾ ਵੀ this should alarm everyone but especially America and Canada. 2.5 million people signed a petition in support of the Khalistani illegal trucker Harjinder Singh, who killed 3 people and did not even blink at it. This petition was spread with mind-numbing talking points exposing how little care Khalistanis have to the damage they cause to Americans and Canadians while playing the victimhood card, even though he is an illegal to begin with. What is clear is that the trucking industry is core to their activities and it must be fully investigated. The US should go through this list and investigate everyone that signed it and their organizations and start mass deporting these scum. So ਉਹਨਾਂ ਨੇ ਕਿਹਾ ਵੀ US ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਜਿਹੜੇ ਕੱਲੇ ਨੇ ਇਹ ਪਟੀਸ਼ਨ ਨੂੰ ਸਾਈਨ ਕੀਤਾ ਆ, ਉਹਨਾਂ ਆਰਗੇਨਾਈਜੇਸ਼ਨਸ ਨੂੰ, ਤੇ ਉਹਨਾਂ ਦੀ ਮਾਸ ਰਿਪੋਰਟਿੰਗ ਕਰਨੀ ਚਾਹੀਦੀ ਹੈਗੀ ਆ। ਹੁਣ ਇਹ ਜਿਹੜਾ ਰਿਜ਼ਲਟ ਆ ਤੁਹਾਡੀ, ਇਹ ਜਿਹੜੀ ਬਿਨਾਂ ਸੋਚੇ ਸਮਝੇ ਤੋਂ ਤੁਸੀਂ ਪਟੀਸ਼ਨ ਸਾਈਨ ਕੀਤੀ ਆ, ਉਹਦਾ ਇਹ ਰਿਜ਼ਲਟ ਆ ਰਿਹਾ ਹੈਗਾ ਜੀ। ਬਿਲਕੁਲ। ਕੋਈ ਤੁਸੀਂ ਜਿਹੜਾ ਰਾਈਟ ਵਿੰਗ ਦਾ ਮੀਡੀਆ ਦੇਖ ਲਓ, ਇੰਨਾ ਜਲੂਸ ਕੱਢ ਰਿਹਾ ਹੈਗਾ ਤੁਹਾਡਾ, ਤੁਹਾਨੂੰ ਦੇਖਣਾ ਚਾਹੀਦਾ। ਇਹ ਟਰੱਕਿੰਗ ਇੰਡਸਟਰੀ ਤੇ ਨਹੀਂ ਅਸਰ ਪੈਣਾ, ਇਹ ਆਮ ਲੋਕਾਂ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਪੈਣ ਜਾ ਰਿਹਾ। ਅੱਜ ਦਾ ਨਿਊਜ਼ ਵੀਕ ਮੈਗਜ਼ੀਨ ਜਿਹੜਾ ਕੱਢ ਕੇ ਦੇਖ ਲਿਓ, ਉਹਦੇ ਤੇ ਜਿਹੜੀ ਹੈਡਿੰਗ ਆ ਮੈਂ ਤੁਹਾਨੂੰ ਦੱਸ ਦਿੰਦਾ, ਪੜ੍ਹ ਲਿਓ ਆਪੇ ਫਿਰ। More than 2 million petition for clemency for trucker in fatal Florida crash ਜੋ ਹੋਇਆ ਸੀ, ਉਹਦੇ ਵਿੱਚ ਵੱਖ-ਵੱਖ ਜਿਹੜੀਆਂ ਆਰਗੇਨਾਈਜੇਸ਼ਨਸ ਆ, ਈਵਨ ਟਰੱਕਿੰਗ ਆਰਗੇਨਾਈਜੇਸ਼ਨਸ ਕਹਿ ਰਹੀਆਂ ਵੀ ਇਹ ਜਿਹੜੇ ਲਾਇਸੈਂਸ ਆ ਸਾਨੂੰ ਇਨਵੈਸਟੀਗੇਟ ਕਰਨੇ ਚਾਹੀਦੇ ਆ, ਸਾਰਿਆਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਕੰਪਨੀਆਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ।
ਤੁਸੀਂ ਨਾ ਜਿਹੜਾ ਉਹ ਆਰਗੇਨਾਈਜੇਸ਼ਨ ਥੱਲੇ ਪੰਜਾਬੀ ਯੂਥ ਲਿਖਿਆ, ਕਿੱਡੀ ਜ਼ਿਆਦਾ ਬਦਨਾਮੀ ਹੋ ਰਹੀ ਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਹਰ ਇੱਕ ਜਿਹੜਾ ਪੰਜਾਬੀ ਆ ਉਹ ਹਰਜਿੰਦਰ ਸਿੰਘ ਦੀ ਜਿਹੜਾ ਉਹਦਾ ਭਲਾ ਮੰਗਦਾ ਉਹਦੇ ਹੱਕ ਦੇ ਵਿੱਚ ਆ। ਜਦੋਂ ਸਮਾਂ ਆਊਗਾ, ਜਦੋਂ ਉਹਦਾ ਟ੍ਰਾਇਲ ਸ਼ੁਰੂ ਹੋਊਗਾ, ਉਸ ਟਾਈਮ ਤੇ ਤੁਸੀਂ ਸ਼ੁਰੂ ਕਰਿਓ, ਉਸ ਟਾਈਮ ਤੇ ਟੌਪ ਦੇ ਵਕੀਲ ਹਾਇਰ ਕਰਿਓ। ਹੁਣ ਤੱਕ ਮੈਂ ਦੇਖਦਾ 2.7 ਮਿਲੀਅਨ ਲੋਕਾਂ ਨੇ ਸਾਈਨ ਕਰਤੇ, ਇੱਕ ਡਾਲਰ ਵੀ ਪਾ ਦਿਓ, 2.7 ਮਿਲੀਅਨ ਡਾਲਰ ਬਣਨੇ ਆ। ਉਸ ਟਾਈਮ ਤੇ ਵਧੀਆ ਵਕੀਲ ਲਿਓ, ਉਸ ਟਾਈਮ ਤੇ ਲੜਿਓ। ਪਰ ਉਹ ਜਿਹੜੇ ਬੰਦਿਆਂ ਦਾ ਅੱਜ ਤੱਕ ਫਿਊਨਰਲ ਨਹੀਂ ਹੋਇਆ ਹੈਗਾ, ਜਿਹੜੇ ਮਾਰੇ ਗਏ ਆ, ਤੁਸੀਂ ਉਸ ਟਾਈਮ ਦੇ ਉੱਤੇ ਜਿਹੜੀ ਪਟੀਸ਼ਨ ਇੱਕ ਏਜੰਸੀ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜਿਹੜੀ ਸ਼ੁਰੂ ਕੀਤੀ ਗਈ, ਤੁਸੀਂ ਧੜਾ-ਧੜ ਉਹਦੇ ਉੱਤੇ ਸਾਈਨ ਕਰ ਰਹੇ ਹੈਗੇ ਆ। ਉਸ ਪਟੀਸ਼ਨ ਦਾ ਤੁਹਾਨੂੰ ਫਾਇਦਾ ਕੀ ਹੋਣਾ ਹੈ? ਤੁਸੀਂ ਹੁਣ ਉਹ ਪਟੀਸ਼ਨ ਚੇਂਜ ਕਰਕੇ ਗਵਰਨਰ ਨੂੰ ਲਿਖ ਦਿੱਤੀ। ਗਵਰਨਰ, ਤੁਹਾਨੂੰ ਲੱਗਦਾ ਵੀ ਗਵਰਨਰ ਰੌਨ ਡਿਸੈਂਟਸ ਜਿਹੜਾ ਹੈ ਉਹ ਪਟੀਸ਼ਨ ਦੇ ਉੱਤੇ ਕੋਈ ਉਹਦਾ ਅਸਰ ਹੋਊਗਾ? ਬਲਕਿ ਉਹਨੂੰ ਨੈਗੇਟਿਵ ਲਊਗਾ। ਹਰ ਮੁਲਕ ਦੇ ਵਿੱਚ ਜਿਹੜੀ ਆ ਉਹ ਸਰਕਾਰ ਬਦਲ ਜਾਂਦੀ ਆ, 3 ਸਾਲਾਂ ਨੂੰ ਹੋ ਸਕਦਾ ਹੋਰ ਕੋਈ ਸਰਕਾਰ ਆ ਜਾਏ, ਠੀਕ ਆ ਕਿ ਨਹੀਂ? ਉਸ ਟਾਈਮ ਦੇ ਉੱਤੇ ਜਿਹੜੀ ਲੀਨੀਅੰਸੀ ਆ ਜਾਏ। ਸੋ ਇਸ ਨੂੰ ਲੈ ਕੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਅਸਿਸਟੈਂਟ ਸੈਕਟਰੀ ਟ੍ਰੀਸ਼ੀਆ ਮੈਕਲੌਫਲਿਨ ਆ, ਉਹਨਾਂ ਨੇ ਵੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੀ ਪਈ ਹਾਊ ਮੈਨੀ ਮੋਰ ਇਨੋਸੈਂਟ ਪੀਪਲ ਮਸਟ ਡਾਈ ਬਿਫੋਰ ਗੈਬਨ ਨਿਊਸਮ ਸਟਾਪ ਪਲੇਇੰਗ ਗੇਮਸ ਵਿਦ ਦ ਸੇਫਟੀ ਆਫ ਅਮਰੀਕਨ ਪਬਲਿਕ। ਸੋ ਇਹ ਪੋਲੀਟੀਕਲ ਚੱਲ ਰਿਹਾ ਹੈਗਾ, ਇਹ ਚੱਲਣਾ ਹੀ ਆ। ਸੋ ਇਹ ਇਲੈਕਸ਼ਨ ਤੱਕ ਚੱਲੂਗਾ, ਆਉਣ ਵਾਲੀ ਇਲੈਕਸ਼ਨ ਅਗਲੇ ਸਾਲ ਵੀ, ਉਸ ਤੋਂ ਅਗਲੀ ਸਾਲ ਤੱਕ ਵੀ। ਸੋ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ। ਐਵੇਂ ਵੈਸੇ ਜਿਹੜੀ ਆ ਨਾ ਬਿਨਾਂ ਕਿਸੇ ਸੋਚੇ ਤੋਂ ਦੱਬ ਦਿਓ, ਸਾਈਨ ਕਰ ਦਿਓ, ਧੱਕ ਦਿਓ। ਜੇ ਕੋਈ ਤੁਹਾਨੂੰ ਸਲਾਹ ਦਿੰਦਾ ਉਹਨੂੰ ਕਹਿੰਦੇ ਇਹ ਤਾਂ ਜੀ ਇਹਨਾਂ ਨੂੰ ਅਕਲ ਵਿਹਲੇ ਬੈਠੇ ਉੱਤੇ ਵਿਊ ਬਣਾਉਣ ਲਈ ਕਰੀ ਜਾਂਦੇ ਹੈਗੇ ਆ। ਸੋ ਜਿਹੜੇ ਲੋਕ ਆਇਓ ਨਾ ਪੁਰਾਣੇ, ਹੁਣ ਆ ਬੰਦਾ ਇੱਕ ਕਹਿ ਰਿਹਾ ਵੀ ਬਾਈਕਾਟ ਟਰੱਕਿੰਗ, ਉਹ ਵੀਡੀਓ ਪਾ ਰਿਹਾ ਵੀ ਭਾਈ ਤੁਸੀਂ ਮੈਨੂੰ 36 ਸਾਲ ਆਏ ਨੂੰ ਹੋ ਗਿਆ, ਮੈਂ 1989 ਦਾ ਆਇਆ USA ਦੇ ਵਿੱਚ। ਟਰੱਕਿੰਗ ਦੇ ਵਿੱਚ ਮੋਸਟਲੀ 15 ਸਾਲਾਂ ਚ ਜ਼ਿਆਦਾ ਲੋਕ ਆਏ ਆ। ਜਿਹੜੇ ਪੁਰਾਣੇ ਮੈਂ ਸਾਰਿਆਂ ਨੂੰ ਜਾਣਦਾ ਆ, ਬਹੁਤ ਲਿਮਟਿਡ ਫੈਮਲੀਆਂ ਹੁੰਦੀਆਂ ਸੀ, 50 ਜਾਂ 40 ਕਹਿ ਲਓ। ਵੀ ਭਾਈ ਜਦੋਂ ਤੁਸੀਂ ਹੈ ਨਹੀਂ ਸੀ ਉਦੋਂ ਟਰੱਕਿੰਗ ਨਹੀਂ ਚੱਲਦੀ ਸੀ ਅਮਰੀਕਾ ਚ, ਉਦੋਂ ਅਮਰੀਕਾ ਹੈ ਨਹੀਂ ਸੀ ਜੀ। ਟਰੰਪ ਐਡਮਿਨਿਸਟ੍ਰੇਸ਼ਨ ਬਾਰ-ਬਾਰ ਕਹਿ ਰਿਹਾ ਵੀ ਅਸੀਂ ਲੋਕਾਂ ਦੀ ਵੈਟਿੰਗ ਕਰਨੀ ਆ। ਜਿਹੜੇ ਲੋਕ ਵਰਕ ਪਰਮਿਟ ਤੇ ਆ, ਵੀਜ਼ੇ ਦੇ ਉੱਤੇ ਹੈਗੇ, ਜਿਹੜੇ ਸਿਟੀਜ਼ਨ ਨਹੀਂ ਹੈਗੇ, ਤੁਸੀਂ ਇਦਾਂ ਦੀਆਂ ਸਟੇਟਮੈਂਟ ਦੇ ਕੇ ਤੁਸੀਂ ਆਪਣਾ ਵੀ ਲਾਈਫ ਜਿਹੜੀ ਖਤਰੇ 'ਚ ਪਾ ਰਹੇ, ਹੋਰ ਵੀ ਤੁਸੀਂ ਪੰਜਾਬੀਆਂ ਦੀ ਖਤਰੇ 'ਚ ਪਾ ਰਹੇ ਹੈਗੇ ਆ। ਤੁਸੀਂ ਕਰਨਾ ਕੀ ਚਾਹੁੰਦੇ ਆ? ਬਿਲਕੁਲ। ਜਿਹੜੀ ਸਰਕਾਰ ਨੇ ਤੁਹਾਨੂੰ ਇੱਥੇ ਰਹਿਣ ਲਈ ਜਗ੍ਹਾ ਦਿੱਤੀ ਹੈਗੀ ਆ, ਰਹਿਣ ਲਈ ਤੁਹਾਨੂੰ ਐਨ ਫਰੀडम ਆਫ ਸਪੀਚ ਦਿੱਤੀ ਆ, ਤੇ ਤੁਸੀਂ ਉਹਨਾਂ ਦੇ ਉਲਟ ਜਾ ਕੇ ਬੋਲੀ ਜਾਓਗੇ। ਤੇ ਤੁਸੀਂ ਆਪਣੇ ਵੱਲੋਂ ਕਹਿ ਰਹੇ ਵੀ ਅਸੀਂ ਹਰਜਿੰਦਰ ਸਿੰਘ ਦੀ ਸਪੋਰਟ ਕਰ ਰਹੇ। ਕਿਹੜੀ ਤੁਸੀਂ ਸਪੋਰਟ ਕਰ ਰਹੇ? ਇਹਦਾ ਤੁਸੀਂ ਉਹਦਾ ਕੇਸ ਖਰਾਬ ਕਰ ਰਹੇ ਹੈਗੇ ਆ। ਜੀ ਬਿਲਕੁਲ। ਸੋ ਸਾਨੂੰ ਨਾ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ। ਹੁਣ ਕਈਆਂ ਨੇ ਨਾ ਇਹ ਕਹਿਣਾ ਵੀ ਤੁਸੀਂ ਤਾਂ ਜੀ ਅਸੀਂ ਤਾਂ ਮਦਦ ਕਰਦੇ ਸੀਗੇ, ਤੁਸੀਂ ਉਸ ਗੱਲ ਨੂੰ ਉਲਟ ਲੈ ਗਏ। ਭਾਈ ਉਲਟ ਨਹੀਂ। ਕਿਹੜੀ ਮਦਦ ਆ ਇਹ? ਕਿਹਦੀ ਮਦਦ ਆ? ਤੁਸੀਂ ਗੂਗਲ ਤੇ ਸਰਚ ਕਰਕੇ ਤਾਂ ਦੇਖੋ ਤੁਹਾਡੇ ਇਸ ਪਟੀਸ਼ਨ ਤੋਂ ਬਾਅਦ ਕਿੰਨਾ ਨੁਕਸਾਨ ਹੋ ਗਿਆ। ਟੌਪ ਦੀਆਂ ਨਿਊਜ਼ ਆਰਗੇਨਾਈਜੇਸ਼ਨ, ਨਿਊਜ਼ ਵੀਕ ਕਰਕੇ ਜਿਹੜੇ ਫੌਕਸ ਚੈਨਲ ਵਰਗੇ ਆ, ਉਹ ਦੱਸ ਰਹੇ ਪਿਆ ਦੇਖੋ ਇਹਨਾਂ ਦਾ ਹਾਲ ਦੇਖੋ। ਜੀ ਬਿਲਕੁਲ ਬਿਲਕੁਲ। ਆਪਣੇ ਨਾਲ ਹਰਜੋਤ ਸਿੰਘ ਜੀ, ਰਾਜਕਰਨਵੀਰ ਸਿੰਘ ਜੁੜੇ ਹੋਏ ਆ, ਉਹ ਵੀ ਜਿਹੜੇ ਆਪਣੇ ਨਾਲ ਇਸ ਖਬਰ ਉੱਤੇ ਜਿਹੜੀ ਚਰਚਾ ਦੇ ਵਿੱਚ ਹਿੱਸਾ ਲੈਣਗੇ। ਰਾਜਕਰਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਤੇ ਪੰਜਾਬੀ ਰੇਡੀਓ USA, ਪੰਜਾਬੀ TV USA ਸੁਣਦੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸ ਰਹੇ, ਬੜਾ ਕੰਸਰਨਿੰਗ ਜਿਹੜਾ ਮੈਟਰ ਇਸ ਲਈ ਬਣ ਗਿਆ। ਹੁਣ ਤੁਸੀਂ ਦੇਖੋ ਨਾ, ਆਪਾਂ ਰੋਲ ਰਿਵਰਸ ਕਰਕੇ ਦੇਖੀਏ ਜੀ। ਜੇ ਇਹ ਮਰਨ ਵਾਲੇ ਆਪਣੇ ਪੰਜਾਬੀ ਹੁੰਦੇ, ਸਿੱਖ ਹੁੰਦੇ ਤੇ ਮਾਰਨ ਵਾਲਾ ਕੋਈ ਹੋਰ ਹੁੰਦਾ, ਕੀ ਆਪਾਂ ਉਸ ਡਰਾਈਵਰ ਦੇ ਹੱਕ ਦੇ ਵਿੱਚ ਏਦਾਂ ਜਾਣਾ ਸੀਗਾ? ਜਿੱਦਾਂ ਹੁਣ ਢੇਰੀ ਪਰਿਵਾਰ ਦੇ ਨਾਲ ਜੋ ਵਾਪਰਿਆ, ਕੀ ਆਪਾਂ ਉਹਦੇ ਹੱਕ ਦੇ ਵਿੱਚ ਜਿਹੜਾ ਉਹ ਜਾਣਾ ਵੀ ਇਹਨਾਂ ਨੇ ਜਿਸ ਨੇ ਗਲਤੀ ਕੀਤੀ ਆ ਵੀ ਉਹਨੂੰ ਜਿਹੜੀ ਉਹ ਸਜ਼ਾ ਘੱਟ ਜਿਹੜੀ ਉਹ ਕਰਾਈ ਜਾਵੇ? ਸੋ ਤੁਸੀਂ ਮਾੜਾ ਜਿਹਾ ਆਪਾਂ ਨੂੰ ਥੋੜਾ ਜਿਹਾ ਠੰਡੇ ਦਿਮਾਗ ਦੇ ਨਾਲ ਇੱਥੇ ਸੋਚਣ ਦੀ ਜਿਹੜੀ ਜ਼ਰੂਰਤ ਆ ਵੀ ਆਪਾਂ ਕੀ ਜਿਹੜਾ ਉਹ ਕਰ ਰਹੇ ਹਾਂ। ਦੇਖੋ ਇਹ ਜਿਹੜੀਆਂ ਲੋਕਾਂ ਦੇ ਮਨਾਂ ਦੇ ਵਿੱਚ ਭੇਦਭਾਵ ਇਹ ਬਿਰਤੀਆਂ ਹਰ ਇੱਕ ਦੇ ਵਿੱਚ ਆ। ਉਹ ਜਾਣੀਆਂ ਕਿਸੇ ਪਾਸੇ ਵੀ ਆਪਾਂ ਘੱਟ ਸਕਦੀਆਂ, ਵੱਧ ਸਕਦੀਆਂ, ਮੌਕਾ ਆਉਣ ਦੇ ਉੱਤੇ ਥੱਲੇ ਜਿਹੜੀਆਂ ਉਹ ਹੋ ਸਕਦੀਆਂ, ਪਰ ਉਹ 100% ਚਲੇ ਜਾਣਗੀਆਂ, ਉਹ ਨਹੀਂ ਹੁੰਦਾ। ਪਰ ਇੱਥੇ ਮੌਕੇ ਦੀ ਨਜ਼ਾਕਤ ਨੂੰ ਦੇਖਣਾ ਚਾਹੀਦਾ। ਹੁਣ ਜੇ ਉਹ ਬੰਦਾ ਇੱਥੇ ਹੁਣ ਉਹ ਅਸਾਈਲਮ ਸੀਕਰ ਸੀਗਾ ਜੀ, ਹੁਣ ਉੱਥੋਂ ਦੇ MP ਕਹਿ ਰਹੇ ਵੀ ਭਾਰਤ ਦੀ ਸਰਕਾਰ ਇਹਦੀ ਪੈਰਵਾਈ ਕਰੇ, ਇਹਦਾ ਕੀ ਮਤਲਬ ਬਣਿਆ? ਹੁਣ ਤੁਸੀਂ ਦੇਖੋ ਵੀ ਇਹ ਕਿਹੜੀਆਂ ਚੀਜ਼ਾਂ ਜਿਹੜੀਆਂ ਇੱਥੇ ਜਿਹੜੇ ਉਹ ਚੱਲ ਰਹੇ ਆ। ਰਾਜਕਰਨਵੀਰ ਸਿੰਘ ਜੀ ਉਹ ਟਵੀਟ ਉਹ ਫੌਕਸ ਚੈਨਲ ਵਾਲੇ ਦਿਖਾ ਰਹੇ, ਦੇਖੋ ਇੰਡੀਆ ਦੀ ਮੈਂਬਰ ਪਾਰਲੀਮੈਂਟ ਉਹਦੀ ਸਪੋਰਟ ਚ ਆਈ ਹੈਗੀ ਆ। ਇੱਕ ਆਮ ਆਦਮੀ ਪਾਰਟੀ ਦਾ ਬੇਵਕੂਫ ਮੈਂਬਰ ਪਾਰਲੀਮੈਂਟ ਨਵਾਂ ਬਣਿਆ ਹੈਗਾ, ਉਹਨ ਤਾਂ ਇਹ ਲਿਖਤਾ ਵੀ 45 ਸਾਲ ਦੀ ਸਜ਼ਾ ਹੋ ਗਈ ਆ, ਤੇ ਮੈਂ ਜੈ ਸ਼ੰਕਰ ਜਿਹੜਾ ਹੈਗਾ ਫੋਰਨ ਮਿਨਿਸਟਰ ਨੂੰ ਕਹਿਣਾ ਵੀ ਉਹਦੀ ਸਜ਼ਾ ਘਟਾਈ ਜਾਵੇ। ਤੁਸੀਂ ਹਿਸਾਬ ਲਾ ਲਓ ਵੀ ਉੱਥੋਂ ਦੇ ਮੰਤਰੀਆਂ ਦਾ ਇਹ ਹਾਲ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਅਜੇ ਤਾਂ ਬੰਦੇ ਦੇ ਉੱਤੇ ਚਾਰਜ ਜਿਹੜੇ ਉਹ
ਉਹਨੂੰ ਸੁਣਾ ਕੇ ਦੱਸੇ ਗਏ ਆ। ਪਹਿਲੀ ਅਦਾਲਤ ਦੇ ਵਿੱਚ ਜਦੋਂ ਉਹਨੂੰ ਪੇਸ਼ ਕੀਤਾ ਗਿਆ, ਉਹਦੀ ਹਵਾਲਗੀ ਲੈ ਕੇ, ਅਜੇ ਟਰਾਇਲ ਚੱਲਣਾ, ਅਜੇ ਕੋਈ ਜਿਊਰੀ ਨਹੀਂ ਬਣੀ, ਅਜੇ ਕੁਛ ਨਹੀਂ ਬਣਿਆ। ਇਹ ਤਾਂ ਕੰਮ ਅਜੇ ਲੰਮਾ ਆ। ਤੇ ਇਹਨਾਂ ਨੇ 45 ਸਾਲ ਦੀ ਸਜ਼ਾ ਪੱਕੀ ਵੀ ਕਰਤੀ ਉਹਦੀ। ਪਤਾ ਨਹੀਂ ਉਹਨੂੰ ਹੋਣੀ ਆ, ਕਿੰਨੀ ਹੋਣੀ ਆ, ਕੀ ਹੋਣਾ ਆ, ਕੀ ਕੁਛ ਇਨਵੈਸਟੀਗੇਸ਼ਨ 'ਚ ਹੋਰ ਚੀਜ਼ਾਂ ਜਿਹੜੀਆਂ ਉਹ ਨਿਕਲਦੀਆਂ ਆ, ਕੀ ਦੀਆਂ ਗਲਤੀਆਂ ਇਵੈਂਚੁਅਲੀ ਜਿਹੜੀਆਂ ਉਹ ਆਇਡੈਂਟੀਫਾਈ ਜਿਹੜੀਆਂ ਉਹ ਹੋਣੀਆਂ, ਤੇ ਸਾਰਾ ਕੁਝ ਹੋਣਾ। ਉਸ ਤੋਂ ਪਹਿਲਾਂ ਹੀ ਸਾਰੇ ਜਾਣੇ ਜਿਹੜੇ ਆ ਉਹ ਲੱਗੇ ਆ ਜੀ, ਹਾਂਜੀ ਜੀ ਸਜ਼ਾ ਘੱਟ ਕਰ ਦਿਓ, ਸਜ਼ਾ ਘੱਟ ਕਰ ਦਿਓ। ਉਦਾਹਰਨ ਦਿੰਦੇ ਉਹ 110 ਸਾਲ ਵਾਲੇ ਦਾ, ਉਹਨੂੰ ਭਾਈ 110 ਸਾਲ ਦੀ ਸਜ਼ਾ ਹੋ ਚੁੱਕੀ ਸੀ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹਨੂੰ ਥੋੜੀ ਸਜ਼ਾ ਦਾ ਐਲਾਨ ਹੋਇਆ ਸੀ, ਹਾਂ ਵੀ ਮਿਸਟੇਕ ਹੋਈ ਆ, ਇਹਦੇ ਕੋਲੋਂ ਗਲਤੀ ਹੋ ਗਈ ਆ, ਤੇ ਉਹ ਜਿਹੜੀ ਉਹ ਚੀਜ਼ ਆ ਉਹ ਉਸ ਤੋਂ ਬਾਅਦ ਦੇ ਵਿੱਚ ਉਹ ਚੀਜ਼ ਜਿਹੜੀ ਉਹ ਚੱਲੀ ਆ। ਅਜੇ ਇੱਥੇ ਅਜੇ ਕੁਛ ਨਹੀਂ ਹੋਇਆ, ਅਜੇ ਸਾਰਾ ਕੁਛ ਅਜੇ ਚੱਲਣਾ, ਸਾਰੀ ਕਾਰਵਾਈ, ਸਾਰਾ ਡਿਊ ਪ੍ਰੋਸੈਸ ਜਿਹੜਾ ਉਹ ਹੋਣਾ ਆ, ਤੇ ਉਸ ਤੋਂ ਪਹਿਲਾਂ ਹੀ। ਤੇ ਇਹ ਸਵਾਲ ਏਦਾਂ ਚੱਕ ਰਹੇ ਵੀ ਜਿੱਦਾਂ ਆਪਾਂ ਇੱਥੇ ਪੰਜਾਬ 'ਚ ਇੰਡੀਆ 'ਚ ਬੈਠੇ ਹਾਂ, ਵੀ ਇੱਥੋਂ ਦੀ ਪੁਲਿਸ ਨੇ ਚੱਕ ਕੇ ਮਾਰ ਦੇਣਾ, ਇੱਥੋਂ ਚੱਕ ਕੇ ਉਹਨਾਂ ਨੇ ਉਹ ਕਰ ਦੇਣਾ, ਵੀ ਇਹਨੂੰ ਸਜ਼ਾ ਜਿਹੜੀ ਉਹ ਸੁਣਾ ਵੀ ਜਿਹੜੀ ਉਹ ਦਿੱਤੀ ਆ। ਭਾਈ ਉਹ ਜੇ ਨਾ ਵੀ ਹੋਇਆ ਵਕੀਲ, ਨਾ ਵੀ ਉਹਦੀ ਵਿੱਤ ਅਲਾਓ ਕਰਦੀ ਹੋਈ, ਤਾਂ ਵੀ ਉਹਨਾਂ ਨੇ ਵਕੀਲ ਕਰਕੇ ਦੇਣਾ ਉਹਨਾਂ ਨੂੰ। ਹੁਣ ਨਿਖਿਲ ਗੁਪਤਾ ਆ ਹਰਜੋਤ ਸਿੰਘ ਜੀ, ਜਿਹਨੇ ਜਿਹੜਾ ਭਾਰਤ ਦੇ ਜਿਹੜੇ ਇਸ਼ਾਰਿਆਂ ਦੇ ਉੱਤੇ ਇੱਥੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਟੌਪ ਦੇ ਵਕੀਲ ਮਿਲੇ ਹੋਏ ਆ, ਉਹਨੂੰ ਨਹੀਂ ਡਿਊ ਪ੍ਰੋਸੈਸ ਮਿਲ ਰਿਹਾ। ਤੁਹਾਨੂੰ ਕੀ ਲੱਗਦਾ ਵੀ ਹਜੇ ਤੱਕ ਉਹਦਾ ਕੇਸ ਨਹੀਂ ਸ਼ੁਰੂ ਹੋਇਆ? ਕਿੰਨੇ ਸਾਲ ਹੋ ਗਏ ਦੇਖ ਲਓ, ਹਨਾ, ਡੇਟਾਂ ਹੀ ਪਈ ਜਾਂਦੀਆਂ। ਠੀਕ ਹੈ ਕਿ ਨਹੀਂ? ਆਪਾਂ ਢੇਰੀ ਪਰਿਵਾਰ ਦਾ ਦੇਖ ਰਹੇ ਹਾਂ ਇੱਥੇ, ਸਾਰਾ ਕੁਝ ਦੇਖ ਲਓ ਕਿੰਨੇ ਸਾਲ ਹੋ ਗਏ। ਉਹ ਵਿਚਾਰੇ ਰੋਂਦੇ ਆ ਢੇਰੀ ਪਰਿਵਾਰ ਵਿੱਚ, ਸਾਡੀ ਅੱਜ ਤੱਕ ਨਹੀਂ ਕੋਈ ਸੁਣ ਰਿਹਾ ਹੈਗਾ, 3 ਸਾਲ ਹੋ ਗਏ, ਹਨਾ। ਸੋ ਇਹ ਸਮਾਂ ਹੈਗਾ ਆ, ਆਪਾਂ ਸਾਰਿਆਂ ਨੇ ਸਾਥ ਦੇਣਾ ਹੈ ਹਰਜਿੰਦਰ ਸਿੰਘ ਦਾ, ਉਹਦੇ ਪਰਿਵਾਰ ਦਾ, ਪਰ ਇਹ ਮਾਹੌਲ ਜਿਹੜਾ ਠੰਡਾ ਪੈਣ ਦਿਓ। ਸਾਡੀ ਇਸ ਟਾਈਮ ਜਿਹੜੀ ਸਿੰਪਥੀ ਆ ਉਹ ਜਿਹੜੇ ਪਰਿਵਾਰ ਮਾਰੇ ਗਏ ਆ ਉਹਨਾਂ ਦੇ ਨਾਲ ਚਾਹੀਦੀ ਹੈਗੀ ਆ। ਬਿਲਕੁਲ। ਤੇ ਇੱਕ ਮੈਂ ਜਿਹੜੀ ਸੋਸ਼ਲ ਮੀਡੀਆ ਵਾਲੀ ਗੱਲ ਕੀਤੀ ਸੀਗੀ, ਤੁਸੀਂ ਦੇਖੋ ਵੀ ਇੱਕ ਪੇਜ ਆ I am Kamal 77, ਉਹ ਕਹਿੰਦਾ ਵੀ ਏਕਤਾ, ਹਰਜਿੰਦਰ ਸਿੰਘ ਦੀ ਡਿੱਗੀ ਪੱਗ ਨੂੰ ਸਿਰ ਤੇ ਦੁਆਰਾ ਰੱਖਣ ਲਈ ਪੰਜਾਬੀਆਂ ਨੇ 20 ਲੱਖ ਲੋਕਾਂ ਨੇ ਸਾਈਨ ਕਰ ਦਿੱਤੇ, ਧੰਨਵਾਦ ਹੈ ਜੀ ਤੁਹਾਡਾ, ਖਿੱਚ ਕੇ ਰੱਖੋ ਕੰਮ ਨੂੰ। ਹੁਣ ਇਹ ਬੰਦੇ ਨੂੰ ਕੁਛ ਨਹੀਂ ਪਤਾ, ਇਹ ਪੇਜ ਲੁਧਿਆਣੇ ਤੋਂ ਚੱਲਦਾ ਕੋਈ ਬੰਦਾ, ਨਾ ਇਹਨੇ ਪਹਿਲਾਂ ਕੁਛ ਪਾਇਆ ਨਾ ਕੁਛ। ਇਹਦੇ ਤੇ 25,000 ਪੰਜਾਬੀਆਂ ਨੂੰ ਇਹਨੂੰ ਲਾਈਕ ਕਰਤਾ, ਤੇ ਘੱਟੋ ਘੱਟ 3500 ਦੇ ਨੇੜ ਕਮੈਂਟ ਹੈ, ਤੇ 1500 ਬੰਦੇ ਨੇ ਸ਼ੇਅਰ ਕਰਤਾ। ਹੁਣ ਇਹ ਕਹਿੰਦਾ ਡਿੱਗੀ ਪੱਗ ਦੁਬਾਰਾ ਰੱਖੋ। ਆਪਣੇ ਬੰਦੇ ਜਿੱਥੇ ਆਹ ਚੀਜ਼ ਆ ਜੇ ਨਾ, ਉੱਥੇ ਹੀ ਇਮੋਸ਼ਨਲ ਹੋ ਜਾਂਦੇ ਆ ਅਸੀਂ। ਇਹ ਬੰਦੇ ਨੂੰ ਕੱਖ ਨਹੀਂ ਪਤਾ, ਨਾ US ਦੇ ਲਾਅ ਦੇ ਬਾਰੇ, ਨਾ ਇਸ ਹਾਦਸੇ ਦੇ ਬਾਰੇ, ਨਾ ਇਹਦੇ ਇਸ ਤੋਂ ਬਾਅਦ ਕੀ ਹਾਲਾਤ ਬਣਨਗੇ, ਕੀ ਇੱਥੇ ਟਰੱਕਰ ਦਾ ਹੋਊਗਾ, ਕੀ ਇੱਥੇ ਇਮੀਗ੍ਰੈਂਟਸ ਦਾ ਹੋਊਗਾ। ਉਹਨੇ ਇੱਕ ਪਾ ਕੇ ਫੋਟੋ ਪਾਤੀ ਆ, ਉਹਦੇ ਤੇ ਆਪਣੇ ਬੰਦੇ ਜਿਉਂ ਧੜੱਲੇ ਦੇ ਨਾਲ ਲੱਗਦੇ ਆ, ਫਿਰ ਚੱਕ ਦਿਓ ਜੀ ਕੰਮ ਨੂੰ, ਰੱਖ ਦਿਓ ਜੀ ਕੰਮ ਨੂੰ। ਆ ਜਿਹੜਾ ਕੰਮ ਆ ਨਾ ਆਪਣਾ, ਚੱਕ ਦਿਓ ਤੇ ਰੱਖ ਲਓ, ਇਹਨੂੰ ਆਪਾਂ ਕੁਛ ਕੁ ਮਾਮਲਿਆਂ 'ਚ ਰੋਕ ਲਿਆ ਕਰੀਏ। ਚਲੋ ਕੁਛ ਚੀਜ਼ਾਂ ਦੇ ਵਿੱਚ ਸਹੀ ਵੀ ਹੋਊਗਾ, ਪਰ ਇਹਨੇ ਨੁਕਸਾਨ ਕਰਨਾ। ਪ੍ਰਵੀਨ ਜੀ, ਹਰਿਓਤ ਜੀ, ਪਤਾ ਕੀ ਗੱਲ ਆ, ਜੇ ਅਕਾਊਂਟੇਬਿਲਟੀ ਨਹੀਂ ਲਵੋਗੇ, ਜਿੱਥੇ ਗਲਤੀ ਹੋਈ ਆ ਗਲਤੀ ਨੂੰ ਨਹੀਂ ਮੰਨੋਗੇ, ਤਾਂ ਕਿਤੇ ਕਿੱਦਾਂ ਤੁਸੀਂ ਕਹੋਗੇ ਵੀ ਲੋਕ ਤੁਹਾਡਾ ਜਿਹੜਾ ਉਹ ਸਾਥ ਦੇਣਗੇ? ਜੇ ਸਾਥ ਦੇਣਗੇ, ਏਦਾਂ ਕਿੱਦਾਂ ਹੋਊਗਾ? ਇੱਕ ਪਾਸੇ ਤਾਂ ਆਪਾਂ ਕਹਿੰਦੇ ਵੀ ਸਾਡੇ ਨਾਲ ਇੰਡੀਆ 'ਚ ਹੁੰਦਾ ਜੀ ਧੱਕਾ, ਵੀ ਉਹਦੇ ਉੱਥੇ ਹੋਇਆ ਧੱਕਾ, ਵੀ ਅਸੀਂ ਚਾਹੁੰਦੇ ਆ ਵੀ ਤੁਸੀਂ ਸਾਡਾ ਇੱਥੇ ਸਾਥ ਦਿਓ। ਜਦੋਂ ਇੱਥੇ ਲੋਕਾਂ ਦੇ ਨਾਲ ਜਿਨ੍ਹਾਂ ਦੇ ਨਾਲ ਹੋਇਆ ਆ, ਜੇ ਤੁਸੀਂ ਉਹਨਾਂ ਦਾ ਨਹੀਂ ਸਾਥ ਦੇਣੇ, ਤੇ ਕੀ ਤੁਹਾਡਾ ਉੱਥੇ ਉਦਾਹਰਨ ਕੀ ਜਿਹੜੀ ਉੱਥੇ ਜਾ ਰਹੀ ਹੈ? ਸਬ ਜੁਡੀਸ਼ ਮਾਮਲੇ ਦੇ ਵਿੱਚ ਤੁਸੀਂ ਅੱਗੇ ਵਧਿਆ ਇਹਨੂੰ ਲੌਂਗ ਟਰਮ ਮਾੜਾ ਜਿਹਾ 5 ਮਿੰਟ ਤੋਂ 15 ਮਿੰਟ ਤੋਂ ਗਾਂਹ ਲੰਘ ਕੇ ਕਿਤੇ ਹਫ਼ਤਾ, ਮਹੀਨਾ, ਸਾਲ, 2 ਸਾਲ, 10 ਸਾਲ, ਦਹਾਕਾ ਗਾਂਹ ਵੀ ਜਿਹੜਾ ਮਾੜਾ ਜਿਹਾ ਸੋਚ ਕੇ ਦੇਖੀਏ ਨਾ, ਵੀ ਇਹਦੇ ਰਿਜ਼ਲਟ ਕੀ ਜਿਹੜੇ ਉਹ ਨਿਕਲ ਸਕਦੇ ਆ ਆਉਣ ਵਾਲੀਆਂ ਜਨਰੇਸ਼ਨਾਂ ਦੇ ਕੀ। ਸੋ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ, ਇੱਕ ਜ਼ਰੂਰ ਮੈਂ ਬੇਨਤੀ ਕਰਨੀ ਆ, ਜਿਹੜੇ ਸਿਟੀਜ਼ਨ ਨਹੀਂ ਬਣੇ ਹੈਗੇ, ਸਿਟੀਜ਼ਨ ਬਣਨ ਦੇ ਲਈ ਨਵੇਂ ਰੂਲ ਟਰੰਪ ਐਡਮਿਨਿਸਟ੍ਰੇਸ਼ਨ ਨੇ ਲਾਗੂ ਕਰਤੇ ਆ, ਉਹ ਸਾਰੇ ਇਹਦੇ ਨਾਲ ਰਿਲੇਟਡ ਹੀ ਆ। ਸੋ ਗੁੱਡ ਮੋਰਲ ਕਰੈਕਟਰ ਇਹਦੇ ਵਿੱਚ ਐਡ ਕੀਤਾ ਗਿਆ ਹੈ। ਐਂਟੀ ਅਮਰੀਕਨਿਜ਼ਮ ਆ ਸਾਰਿਆਂ ਦਾ ਝਲਕਿਆ ਇਹਦੇ ਵਿੱਚ, ਜਿੰਨੇ ਸਾਈਨ ਕੀਤਾ। ਜਿੱਦਾਂ ਹੁਣ ਸਿਟੀਜ਼ਨ ਨੂੰ ਸਾਈਨ ਕਰਨ ਜਾਣਾ ਆ ਨਾ ਦੇਖਣ, ਉਦੋਂ ਐਂਟੀ ਅਮਰੀਕਨਿਜ਼ਮ ਦੇਖਣਾ, ਅੱਛਾ ਯਾਰ ਅਮਰੀਕੀ ਮਰੇ ਸੀ, ਇਹਨੇ ਤਾਂ ਉਹ ਬੰਦਿਆਂ ਦਾ ਸਾਥ ਦਿੱਤਾ ਸੀਗਾ। ਬਿਲਕੁਲ, ਉਹਨਾਂ ਨੇ ਸੋਸ਼ਲ ਮੀਡੀਆ ਦੇ ਅਕਾਊਂਟ ਕਹੇ ਆ। ਹੁਣ ਜਿਹੜੇ ਕੱਲ ਨੂੰ ਬੀਜੇ ਤੇ ਜਿਨ੍ਹਾਂ ਨੇ ਆਣਾ ਆ, ਜੇ ਉਹ ਬੀਜੇ ਤੇ ਪਾਉਣ ਤੋਂ ਪਹਿਲਾਂ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਚੈੱਕ ਕਰਨੇ, ਤੁਸੀਂ ਸਾਈਨ ਕਰੀ ਜਾਂਦੇ, ਤੁਸੀਂ ਦੇਖਦੇ ਨਹੀਂ ਹੈ, ਹਨਾ। ਹਾਂਜੀ, ਤੁਹਾਨੂੰ ਹਿੱਟ ਕਰ ਰਹੀ ਹੈ ਇੰਡੀਆ ਦੀ ਸਰਕਾਰ ਦੋਨੋਂ ਪਾਸੇ। ਹਾਂਜੀ, ਇੱਕ ਹੋਰ ਜਿਹੜਾ ਸੁਨੇਹਾ ਉਹ ਪੰਜਾਬੀ ਰੇਡੀਓ ਇਸੇ ਕਰੀਓ ਸਾਂਝਾ ਕਰ ਦਈਏ ਵੀ ਜਿਹੜੇ ਵੀ ਹਰਜਿੰਦਰ ਸਿੰਘ ਦੇ ਨਾਲ ਸੰਬੰਧਿਤ ਪਰਿਵਾਰ ਆ ਜਾਂ ਉਹਦਾ ਜਿਹੜਾ ਸਰਕਲ ਆ, ਉਹਨਾਂ ਨੇ ਪਹੁੰਚ ਕਰਕੇ ਗੱਲ ਕਹੀ ਹੈ ਵੀ ਅਸੀਂ ਹਜੇ ਤੱਕ ਕੋਈ ਪੇਜ ਨਹੀਂ ਸ਼ੁਰੂ ਕੀਤਾ, ਕੁਛ ਨਹੀਂਗਾ, ਇਹ ਸਾਰਾ ਕੁਛ ਇੱਥੇ ਖੌਤੀ ਆ, ਕਿਸੇ ਦੇ ਮਗਰ ਨਾ ਲੱਗੋ। ਜਦੋਂ ਕੋਈ ਹੋਈ ਹੈ ਜੀ ਗੱਲ, ਕੋਈ ਹੈਲਪ ਮੰਗਣ ਵਾਲੀ ਗੱਲ ਜਾਂ ਕੋਈ ਕਾਨੂੰਨੀ ਤੌਰ ਤੇ ਮਦਦ ਵਾਲੀ ਗੱਲ, ਉਹ ਕਹਿੰਦੇ ਅਸੀਂ ਦੱਸਾਂਗੇ, ਸਾਂਝਾ ਕਰਾਂਗੇ। ਹਲੇ ਉਹ ਵਿਚਾਰ ਕਰ ਰਿਹਾ ਵੀ ਕਾਨੂੰਨੀ ਨੁਕਤੇ ਨਿਗਾਹ ਦੇ ਨਾਲ ਕਿਵੇਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਹੈਂਡਲ ਕੀਤਾ ਜਾ ਰਿਹਾ। ਸੋ ਉਹ ਤਾਂ ਹਜੇ ਦੇਖ ਰਹੇ ਆ ਵੀ ਆਹ ਵਾਪਰ ਗਿਆ, ਭਾਣਾ ਘਟਨਾ ਵਾਪਰ ਗਈ, ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਉਹਨੇ ਜਿਹੜਾ ਉਹ ਅਟੈਂਸ਼ਨਲੀ ਕੀਤਾ ਜਾਂ ਉਹਨੇ ਜਾਣਬੁੱਝ ਕੇ ਕੀਤਾ, ਹੋ ਗਿਆ ਉਹ ਤੋਂ। ਕਾਨੂੰਨੀ ਪ੍ਰਕਿਰਿਆ ਹਜੇ ਸ਼ੁਰੂ ਹੋਣੀ ਤੇ ਅਸੀਂ ਸਿੱਟਾਂ ਦੇ ਵੀ ਪਹੁੰਚੇ ਖੜੇ ਆ, ਅਸੀਂ ਡੇਗਦੀਆਂ ਪੱਗਾਂ ਉੱਤੇ ਰੱਖਣ। ਸਾਡੀ ਇਸ ਟਾਈਮ ਤੇ ਹਮਦਰਦੀ ਉਹਨਾਂ ਪਰਿਵਾਰਾਂ ਨਾਲ ਚਾਹੀਦੀ ਜਿਨ੍ਹਾਂ ਦੀ ਮੌਤ ਹੋਈ ਆ।
ਮੰਗਲਵਾਰ ਨੂੰ, ਪਿਛਲੇ ਮੰਗਲਵਾਰ USCIS ਨੇ ਅਨਾਉਂਸ ਕੀਤਾ ਵੀ ਕਹਿੰਦੇ ਜਿਹੜੀ ਇਹ ਵੈਟਿੰਗ ਕਰਾਂਗੇ, ਜਿਹੜੇ ਲੋਕ ਸਿਟੀਜ਼ਨ ਬਣਨਗੇ, ਐਂਟੀ ਅਮਰੀਕਨ ਐਟੀਟਿਊਡ in those seeking immigration related benefits such as the right to live or work in the US। ਹੁਣ ਤੁਸੀਂ ਦੇਖੋ ਵੀ ਜਿਹੜੇ ਸਾਈਨ ਕਰ ਰਹੇ ਹੋ ਐਂਟੀ ਅਮਰੀਕਨ ਤਾਂ ਨਹੀਂ? ਤੁਸੀਂ ਯਾਰ ਸੋਚੋ ਤਾਂ ਸਹੀ, ਐਵੇਂ ਇੱਕ ਦੂਜੇ ਵੱਲ ਦੇਖ ਕੇ ਜਿਹੜੇ ਸਾਈਨ ਕਰੀ ਜਾਂਦੇ ਆ, ਫਿਰ ਜਿਹੜਾ ਤੁਹਾਨੂੰ ਕੋਈ ਅਕਲ ਦੀ ਗੱਲ ਦੇਣ ਦੀ ਗੱਲ ਕਰਦਾ, ਉਹਨਾਂ ਦੇ ਉਲਟ ਤੁਸੀਂ ਗਾਲਾਂ ਕੱਢੀ ਜਾਂਦੇ ਆ ਤੇ ਦੇਖੋ ਜੀ ਇਹ ਪਤਾ ਨਹੀਂ ਇਹਨਾਂ ਨੂੰ ਕੀ ਫਾਇਦਾ ਹੋਣਾ। ਹੁਣ ਸਾਰੀ ਜਿਹੜੀ ਫੇਕ ਇੱਕ ਤਰ੍ਹਾਂ ਦੇ ਨਾਲ ਪਟੀਸ਼ਨ ਸ਼ੁਰੂ ਕੀਤੀ ਗਈ ਸੀ, ਇਹਦੇ ਨਾਲ ਟਰੱਕਿੰਗ ਇੰਡਸਟਰੀ ਨਾਲ ਕੰਮ ਕਰਨ ਵਾਲਿਆਂ ਦਾ ਨੁਕਸਾਨ ਹੋਣਾ ਹੀ ਹੋਣਾ ਆ, ਕਿਉਂਕਿ ਜਿੰਨੇ ਮੈਂ ਤੁਹਾਨੂੰ ਦੱਸ ਦਿੱਤਾ, ਜਿੰਨੇ ATA, OIDA, ਉਹ ਆਰਗੇਨਾਈਜੇਸ਼ਨਸ ਵੀ ਕਹਿ ਰਹੀਆਂ ਵੀ ਇਹ ਸਾਰਿਆਂ ਦੇ ਜਿਹੜੇ ਲਾਇਸੈਂਸ ਆ ਉਹ ਚੈੱਕ ਕਰੋ। ਤੇ ਬਾਕੀ ਜਿਹੜੇ ਹੋਰ ਫੀਲਡ ਦੇ ਵਿੱਚ ਵੀ ਕੰਮ ਕਰਦੇ ਆ, ਜਿੰਨਾ ਹੇਟ ਵਧਿਆ ਹੋਇਆ ਹੈਗਾ, ਇਹ ਸਾਨੂੰ ਸਾਰਿਆਂ ਨੂੰ ਸ਼ਾਂਤੀ ਨਾਲ ਸੋਚਣਾ ਚਾਹੀਦਾ। ਦੂਜੇ ਨੰਬਰ ਤੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਆ, ਸਿੱਖ ਜਥੇਬੰਦੀਆਂ, ਉਹਨਾਂ ਨੂੰ ਪ੍ਰੋਐਕਟਿਵਲੀ ਐਕਟ ਕਰਨਾ ਚਾਹੀਦਾ ਸੀ। ਬਹੁਤ ਲੇਟ ਹੋ ਗਏ ਹੈਗੇ ਆ। ਇਹ ਸੋਚਣਾ ਨਹੀਂ ਚਾਹੀਦਾ ਸੀ ਵੀ ਜੇ ਅਸੀਂ GoFundMe ਉਹਨਾਂ ਪਰਿਵਾਰਾਂ ਲਈ ਕਰ ਲਿਆ ਕੀ ਹੋਊਗਾ, ਸਾਨੂੰ ਕੁਝ ਕਹੂਗਾ ਨਹੀਂ ਕਹੂਗਾ। ਇਹ ਬਹੁਤ ਜਿਹੜੀ ਮਾੜੀ ਗੱਲ ਹੋਈ ਹੈਗੀ ਆ। ਇਹਦਾ ਜਿਹੜਾ ਅਸਰ ਆ ਹੁਣ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਕੀ ਕੁਝ ਹੋ ਰਿਹਾ ਹੈਗਾ, ਕਿੰਨੀ ਹੇਟ ਜਿਹੜੀ ਵੱਧ ਰਹੀ ਹੈਗੀ ਆ। ਜੀ ਸੋ ਬਿਲਕੁਲ ਆਗੂ ਤਾਂ ਉਹੀ ਹੁੰਦਾ ਹਰਜੋਤ ਸਿੰਘ ਜੀ, ਜਿਹੜਾ ਬੰਦਾ ਸਹੀ ਮੌਕੇ ਤੇ ਆ ਕੇ ਯੋਗ ਅਗਵਾਈ ਦੇਵੇ, ਉਹਦੇ ਤੋਂ ਹੀ ਆਪਾਂ ਉਮੀਦ ਰੱਖਦੇ ਹਾਂ। ਔਰ ਜ਼ਰੂਰੀ ਨਹੀਂ ਹੁੰਦਾ, ਕਈ ਵਾਰੀ ਰੈਲੀਆਂ ਜਾਂ ਇਕੱਠ ਕਰਨ ਦੇ ਲਈ ਆਪਾਂ ਯੋਗ ਅਗਵਾਈ ਕਹਿੰਦੇ ਆ। ਅਗਵਾਈ ਦਾ ਮਤਲਬ ਵੀ ਸੰਕਟ ਦੇ ਸਮੇਂ ਦੇ ਵਿੱਚ ਕੋਈ ਚੁਣੌਤੀ ਆ, ਉਹਨੂੰ ਸਿੱਝਣਾ ਕਿਵੇਂ ਆ, ਉਹ ਇੱਥੇ ਕੰਮ ਕਿਵੇਂ ਕਰਨਾ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਸੀ ਤੁਹਾਡੇ ਨਾਲ ਤਾਂ ਸਾਂਝੀਆਂ ਕੀਤੀਆਂ ਵੀ ਆਪਾਂ ਇੱਕੋ ਰੇਸ ਦੇ ਵਿੱਚ ਲਗਾਤਾਰ ਲੱਗ ਜਾਣਾ। ਜੇ ਕੋਈ ਆਪਾਂ ਨੂੰ ਸਹੀ ਰਾਹ ਤੇ ਪਾਉਣ ਦੀ ਗੱਲ ਕਰਦਾ ਜਾਂ ਆਪਾਂ ਨੂੰ ਦੱਸਦਾ ਕਿ ਭਾਈ ਇਹ ਨੁਕਤਾ ਕਾਨੂੰਨੀ ਤੌਰ ਤੇ ਸਹੀ ਨਹੀਂ ਜਾਂ ਗਲਤ ਆ, ਇਹਨੂੰ ਤੁਸੀਂ ਵਿਚਾਰੋ ਥੋੜਾ ਜਿਹਾ, ਉਹਦੇ ਮਗਰ ਅਸੀਂ ਪੈ ਜਾਂਦੇ ਭੀੜਾਂ ਦੇ ਤੌਰ ਤੇ। ਭੀੜਾਂ ਦੀ ਲੋੜ ਨਹੀਂ ਹੁੰਦੀ ਕਈ ਮਾਮਲਿਆਂ ਦੇ ਵਿੱਚ ਇੱਕ ਦੋ ਬੰਦੇ ਹੀ ਜਿਹੜੇ ਨੇ ਉਹ ਕੰਮ ਕੱਢ ਜਾਂਦੇ ਹੁੰਦੇ ਜਾਂ ਮਸਲਾ ਹੱਲ ਕਰ ਜਾਂਦੇ ਹੁੰਦੇ ਆ। ਜਿਨ੍ਹਾਂ ਨੇ ਹੱਲ ਕਰਨਾ ਸੀ ਉਹਨਾਂ ਦੇ ਬਾਰੇ ਹਰਜੋਤ ਸਿੰਘ ਖਾਲਸਾ ਜੀ ਜ਼ਿਕਰ ਕਰ ਹੀ ਚੁੱਕੇ ਆ। ਸ਼ੁਰੂ ਦੇ ਵਿੱਚ ਸ਼ੁਰੂਆਤ ਹੀ ਉੱਥੋਂ ਆਪਾਂ ਕੀਤੀ ਸੀ ਵੀ ਭਾਈ ਜਿਹੜਾ ਇਸ ਟਾਈਮ ਮੁਸ਼ਕਲ ਦੇ ਸਮੇਂ, ਸੰਕਟ ਦੇ ਸਮੇਂ ਜਿਹੜੀ ਅਗਵਾਈ ਦੀ ਲੋੜ ਸੀ, ਉਹ ਅਗਵਾਈ ਕਿਤੇ ਨਾ ਕਿਤੇ ਅਸੀਂ ਇੱਕ ਵਾਰੀ ਤਾਂ ਉਸ ਤੋਂ ਖੁੰਝ ਗਏ ਆ। ਜੀ ਬਿਲਕੁਲ ਜੀ, ਬਿਲਕੁਲ। ਇਹਦੇ ਵਿੱਚ ਕੋਈ ਦੋ ਰਾਹਾਂ ਨਹੀਂ ਆ, ਪਿੱਛੇ ਰਹਿ ਗਏ ਆ। ਇੱਕ ਉਹਨਾਂ ਲੋਕਾਂ ਨੂੰ ਜਿਹੜਾ ਸੁਨੇਹਾ ਹਰਜੋਤ ਸਿੰਘ ਜੀ, ਪ੍ਰਵੀਨ ਜੀ, ਵੀ ਜਿਹੜੇ ਕਹਿੰਦੇ ਨਾ ਵੀ ਹਾਏ ਹਾਏ ਖਬਰ ਮਾੜੀ ਆ ਗਈ, ਭਾਜੀ ਇਹ ਜਿਹੜੀਆਂ ਨਾ ਇਹ ਉੱਥੇ ਵਾਲੀਆਂ ਇੰਡੀਆ ਵਾਲੀਆਂ ਜਿਹੜੀਆਂ ਗੱਲਾਂ ਆ ਵੀ ਹਾਏ ਆ ਜਿਹੜੀ ਅੱਜ ਸਵੇਰੇ ਸੁਣ ਗਈ ਦਿਨ ਮਾੜਾ ਨਿਕਲੂਗਾ ਤੇ ਇਹ ਹੋ ਜਾਊਗਾ, ਖਬਰ ਨੂੰ ਖਬਰ ਵਾਂਗੂ ਲੈਣਾ ਸਿੱਖੋ, ਉਹ ਬਿਰਤੀ ਚੋਂ ਬਾਹਰ ਨਿਕਲੋ। ਇੱਥੇ ਸਾਰਾ ਕੁਛ ਹਮੇਸ਼ਾ ਆਲ ਦਾ ਟਾਈਮ ਚੰਗਾ ਨਹੀਂ ਚੱਲਦਾ ਦੁਨੀਆ ਦੇ ਉੱਤੇ। ਜ਼ਿੰਦਗੀ ਦੇ ਵਿੱਚ ਹਰ ਜਗ੍ਹਾ ਜਿਹੜੇ ਉਤਾਰ ਚੜਾਵ ਆ ਜ਼ਿੰਦਗੀ ਦੇ ਵਿੱਚ, ਹਰ ਇੱਕ ਚੀਜ਼ ਦੇ ਵਿੱਚ ਏਦਾਂ ਜਿਹੜੇ ਉਹ ਚੱਲਦੇ ਰਹਿੰਦੇ ਆ। ਬੰਦਾ ਤੇ ਉਹੀ ਆ, ਇਨਸਾਨ ਤਾਂ ਉਹੀ ਆ ਜਿਹੜਾ ਉਸਨੂੰ ਕਰੜਾ ਹੋ ਕੇ ਜਿਹੜਾ ਉਹ ਉਸਦਾ ਸਾਹਮਣਾ ਕਰ ਸਕਦਾ ਆ। ਆਪਣੀ ਗਲਤੀ ਦੇ ਲਈ ਦੂਜੇ ਦੇ ਉੱਤੇ ਜਿਹੜਾ ਹੁਮੜਨਾ, ਉਹ ਚੀਜ਼ ਠੀਕ ਨਹੀਂ ਹੁੰਦੀ। ਇਸ ਨੂੰ ਜਿਹੜਾ ਥੋੜਾ ਅੰਡਰਸਟੈਂਡ ਕਰੋ, ਇਹਨੂੰ ਥੋੜਾ ਜਿਹਾ ਆਪਣੀ ਬਿਰਤੀ ਨੂੰ ਇਹਦੇ ਵਿੱਚੋਂ ਜਿਹੜਾ ਉਹ ਕੱਢੋ। ਹਾਰੇ ਹੋਏ ਲੋਕ ਨਾ ਬਣੋ ਵੀ ਅਸੀਂ ਜੀ ਹਾਏ ਹਾਏ ਆਹ ਜੀ ਖਬਰ ਮਾੜੀ ਆ ਗਈ, ਆਹ ਜੀ ਏਦਾਂ ਹੋ ਗਿਆ, ਇਹਨਾਂ ਨੇ ਆਹ ਜਿਹੜਾ ਉਹ ਦੱਸਤਾ। ਬਈ ਖਬਰ ਨੂੰ ਖਬਰ ਵਾਂਗੂ ਲੈਣਾ ਜਿਹੜਾ ਉਹ ਸਿੱਖੋ, ਅੰਡਰਸਟੈਂਡ ਕਰਿਆ ਕਰੋ, ਥੋੜੀ ਜਿਹੀ ਇੰਟੈਲੈਕਚੁਅਲ ਪਾਵਰ ਨੂੰ ਜਿਹੜੀ ਵਧਾਉਣ ਦੀ ਗੱਲ ਕਰੋ। ਜਿਹੜੇ ਲੋਕ ਇਹ ਕਹਿੰਦੇ ਆ ਵੀ ਇਹਨਾਂ ਨੇ ਆਹ ਕਰਤਾ, ਉਹਨਾਂ ਨੇ ਉਹ ਕਰਤਾ, ਇਹ ਹੋ ਗਿਆ ਤੇ ਉਹ ਹੋ ਗਿਆ, ਉਹ ਥੋੜਾ ਜਿਹਾ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਅਦਰਵਾਈਜ਼ ਜਿਸ ਮੁਲਕ ਦੇ ਵਿੱਚ ਆਏ ਆ, ਜਿਸ ਮੁਲਕ ਨੇ ਤੁਹਾਨੂੰ ਰਿਲੀਜੀਅਸ ਫਰੀਡਮ ਜਿਹੜੀ ਉਹ ਦਿੱਤੀ ਆ, ਪ੍ਰਸੀਕਿਊਸ਼ਨ ਤੋਂ ਜਿਹੜਾ ਉਹ ਤੁਹਾਨੂੰ ਉਹਨੇ ਸ਼ਰਨ ਜਿਹੜੀ ਉਹ ਦਿੱਤੀ ਆ, ਜਦੋਂ ਉੱਥੋਂ ਦਾ ਲੋਕ ਕਿਸੇ ਦੀ ਗਲਤੀ ਦੇ ਕਰਕੇ ਮਰਦਾ ਤੇ ਉਸ ਹਮਦਰਦੀ ਉਸ ਬੰਦੇ ਦੇ ਨਾਲ ਜਿਹੜੀ ਹੋਣੀ ਚਾਹੀਦੀ ਹੈ। ਤੁਸੀਂ ਜਿਹੜੀ ਮਦਦ ਕਰਨੀ ਬਾਅਦ ਚ ਕਰ ਸਕਦੇ ਆ ਕਿਸੇ ਦੀ ਵੀ, ਪਰ ਇਹ ਆ ਵੀ ਪਹਿਲਾਂ ਮੌਕੇ ਦੀ ਨਜ਼ਾਕਤ ਨੂੰ ਜਿਹੜਾ ਉਹ ਤੁਹਾਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ।